ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਇਸ ਸਮੇਂ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਜਿਹੜੀਆਂ ਪੰਜਾਬ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਨੇ ਉਹਨਾਂ ਸਾਰੀਆਂ ਦਾ ਵਿਸ਼ਲੇਸ਼ਣ ਹੁੰਦਾ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਜੋ ਕੁਝ ਵੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵਾਪਰਿਆ ਹੁੰਦਾ ਹੈ ਉਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਤੇ ਸਾਡੇ ਨਾਲ ਇਸ ਸਭ ਦੇ ਲਈ ਚਾਨਣਾ ਪਾਉਣ ਦੇ ਲਈ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਸਵਾਗਤ ਕਰਦੇ ਹਾਂ ਮਿੰਟੂ ਜੀ ਦਾ। ਉਸ ਤੋਂ ਬਾਅਦ ਇੱਕ ਇੱਕ ਕਰਕੇ ਖਬਰਾਂ ਤੇ ਪਾਵਾਂਗੇ ਚਾਨਣਾ। ਸਤਿ ਸ੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ ਰੁੱਖ ਹੁਣ ਕਰੀਏ ਖਬਰਾਂ ਦਾ। ਤੇ ਜਿਹੜਾ ਗੱਠਜੋੜ ਹੋਇਆ ਸੀ ਇੰਡੀਆ, ਇਹ ਭਾਰਤ ਗੱਠਜੋੜ ਦਾ ਵਫਦ ਕਾਂਗਰਸ ਪ੍ਰਧਾਨ ਦੀ ਅਗਵਾਈ ਹੇਠ ਰਾਸ਼ਟਰਪਤੀ ਨੂੰ ਮਿਲੇਗਾ ਜੀ। ਕਦੋਂ ਅਤੇ ਕਿਸ ਵਿਸ਼ੇ ਤੇ ਮਿਲਣ ਦੀ ਤਿਆਰੀ ਹੈ? ਦੇਖੋ, ਇਹ ਜਿਹੜਾ ਤੁਹਾਨੂੰ ਪਤਾ ਮੌਜੂਦਾ ਸਮੇਂ ਦੇ ਵਿੱਚ ਜਮੂਦ ਬਣਿਆ ਹੋਇਆ ਹੈ ਇਸ ਵੇਲੇ ਸਦਨ ਦੇ ਅੰਦਰ, ਤਾਂ ਉਹ ਹੁਣ ਕਿਸੇ ਪਾਸੇ ਕੋਈ ਗੱਲ ਲੱਗਦੀ ਨਜ਼ਰ ਨਹੀਂ ਆਉਂਦੀ, ਕੋਈ ਜਮੂਦ ਟੁੱਟਦਾ ਕਿਸੇ ਵੀ ਪੱਖ ਤੋਂ ਨਜ਼ਰ ਨਹੀਂ ਆਉਂਦਾ। ਖੈਰ, ਗੱਲ ਇਹ ਆ ਕਿ ਅੱਜ ਵੀ ਸਦਨ ਦੇ ਵਿੱਚ ਰਹਿ ਕੇ ਤੇ ਬਹਿ ਕੇ ਝੜਪਾਂ ਹੁੰਦੀਆਂ ਰਹੀਆਂ। ਕਾਰਵਾਈ ਮੁਲਤਵੀ ਕੀਤੀ ਗਈ। ਦੁਪਹਿਰ ਤੱਕ ਇਹ ਆਖਿਆ ਗਿਆ ਕਿ ਵਿਰੋਧੀ ਧਿਰ ਜਿਹੜੀ ਹੈ ਉਹ ਭੱਜ ਰਹੀ ਹੈ ਚਰਚਾ ਤੋਂ। ਤਾਂ ਵਿਰੋਧੀ ਧਿਰ ਦਾ ਦੋਸ਼ ਇਹ ਆ ਕਿ ਜਿਹੜੀ ਸੱਤਾਧਾਰੀ ਧਿਰ ਹੈ ਉਹ ਭੱਜ ਰਹੀ ਹੈ ਚਰਚਾ ਤੋਂ। ਮਤਲਬ ਕਿ ਚਰਚਾ ਤਾਂ ਆਪਾਂ ਕਹਿ ਹੀ ਸਕਦੇ ਹਾਂ ਨਾ ਕਿ ਬਈ ਨਹੀਂ ਹੋ ਰਹੀ। ਤੇ ਇਹਦੇ 'ਚ ਜਿਸ ਤਰ੍ਹਾਂ ਦਾ ਨੁਕਸਾਨ ਆਪਾਂ ਪਹਿਲਾਂ ਵੀ ਦੇਖਿਆ, ਪੈਸੇ ਧੇਲੇ ਦਾ ਹੀ ਨਹੀਂ, ਸਮਾਂ ਦੀ ਕੀ ਹੈ ਕਿ ਜੋ ਮੈਜੋਰਿਟੀ ਹੈ, ਜਿਹਦੇ ਕੋਲ ਮੈਜੋਰਿਟੀ ਹੈ, ਉਹ ਆਪਣੇ ਮਨ ਭਾਉਂਦੇ ਬਿੱਲ ਜਿਹੜੇ ਆ ਉਹ ਬਿਨਾਂ ਚਰਚਾ ਤੋਂ ਪਾਸ ਕਰਵਾ ਲੈਂਦਾ ਹੈ। ਮੇਰੇ ਖਿਆਲ ਦੇ ਨਾਲ 90% ਸਾਡੇ ਬਿੱਲ ਅੱਜ ਕੱਲ੍ਹ ਜਿਹੜੇ ਵੀ ਪਾਸ ਹੁੰਦੇ ਨੇ, ਜਿਨ੍ਹਾਂ ਨੇ ਜਨਤਾ ਦੇ ਸਰੋਕਾਰਾਂ ਨਾਲ ਅਗਾਂਹ ਜਾ ਕੇ ਕੋਈ ਨਫਾ ਨੁਕਸਾਨ ਕਰਨਾ ਹੈ, ਉਹਨਾਂ ਤੇ ਕੋਈ ਚਰਚਾ ਹੀ ਨਹੀਂ ਹੁੰਦੀ। ਤਾਂ ਇੱਥੇ ਬਸ ਉਹੀ ਜਿੱਦਬਾਜ਼ੀ ਤੇ ਉਹੀ ਸਿਆਸਤ ਰਾਜਨੀਤੀ ਹੈ। ਸੋ ਖੈਰ, ਇਹ ਜਿਹੜੇ ਹੈਗੇ ਆ ਰਣਦੀਪ ਸੂਰਜੇਵਾਲ, ਉਹ ਕਹਿੰਦੇ ਜੀ ਸਰਕਾਰ ਮਨੀਪੁਰ ਦੀ ਚਰਚਾ ਤੋਂ ਭੱਜ ਰਹੀ ਆ। ਉਹ ਕਹਿੰਦੇ ਜੀ ਕਿ ਇਹ ਭੱਜ ਰਹੇ ਆ। ਰਾਘਵ ਚੱਡਾ ਜੀ ਕਹਿੰਦੇ ਕਿ ਸਰਕਾਰ ਮਨੀਪੁਰ ਮਾਮਲੇ ਤੇ ਚਰਚਾ ਕਰਨਾ ਹੀ ਨਹੀਂ ਚਾਹੁੰਦੀ। ਕਾਂਗਰਸ ਪ੍ਰਧਾਨ ਅੱਜ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਜੀ ਨੂੰ ਵੀ ਮਿਲੇ ਆ। ਉਧਰ ਇਹਦੀ ਸੁਣਵਾਈ ਜਿਹੜੀ ਹੈ ਉਹ ਸੁਪਰੀਮ ਕੋਰਟ 'ਚ ਵੀ ਹੋਈ ਆ ਮਨੀਪੁਰ ਵਾਲੇ ਮਾਮਲੇ ਦੀ। ਤੇ ਇਸ ਤੋਂ ਇਲਾਵਾ ਇੱਕ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹਾਂਗਾ ਕਿ DY ਚੰਦਰਚੂੜ ਸਿੰਘ ਜਿਹੜੇ ਹੈਗੇ ਨੇ, DY ਚੰਦਰਚੂੜ, ਉਹਨਾਂ ਨੇ ਮਨੀਪੁਰ ਦੀ ਘਟਨਾ ਤੇ ਇੱਕ ਟਿੱਪਣੀ ਕੀਤੀ ਹੈ ਕਿ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਹਨ। ਮਤਲਬ ਸੁਪਰੀਮ ਕੋਰਟ ਤੱਕ ਇਹ ਜਾਣਕਾਰੀ ਪਹੁੰਚੀ ਆ। ਵੈਸੇ ਖੁਦ ਉਹਦਾ ਬੇਸ਼ਰਮ ਦਾ ਬਿਆਨ ਵੀ ਜੇ ਤੁਸੀਂ ਵੇਖੋਗੇ ਚੀਫ ਮਿਨਿਸਟਰ ਦਾ ਬੀਰੇਨ ਸਿੰਘ ਦਾ, ਤੇ ਉਹ ਵੀ ਤਾਂ ਕਹਿ ਰਿਹਾ ਸੀਗਾ ਨਾ ਕਿ ਐਸੀਆਂ ਹਜ਼ਾਰ ਘਟਨਾਵਾਂ ਹੋ ਸਕਦੀਆਂ ਨੇ। ਅਸੀਂ ਹਾਈਸੇ ਕਰਕੇ ਤੇ ਬਈ ਇੰਟਰਨੈਟ ਬੰਦ ਕੀਤਾ ਸੀ। ਕਿੱਡਾ ਬੇਸ਼ਰਮ ਆਦਮੀ ਆ ਜਿਹੜਾ ਨੈਤਿਕ ਤੌਰ ਤੇ ਜ਼ਿੰਮੇਵਾਰੀ ਲੈਣ ਤੋਂ ਭੱਜ ਕੇ ਭਗੌੜਾ ਹੋ ਕੇ ਇਹ ਗੱਲ ਕਹਿ ਰਿਹਾ ਕਿ ਇਸ ਕਿਸਮ ਦੀਆਂ ਘਟਨਾਵਾਂ ਤੇ ਹੋਰ ਹੋਈਆਂ ਨੇ, ਤਦੇ ਹੀ ਤੇ ਅਸੀਂ ਇੰਟਰਨੈਟ ਜਿਹੜਾ ਹੈ ਉਹ ਸ਼ਟ ਡਾਊਨ ਕੀਤਾ ਹੋਇਆ ਹੈ। ਤਾਂ ਖੈਰ ਦੇਖੋ, ਇਹ ਮਸਲਾ ਇਹੋ ਹੀ ਆ ਕਿ ਹੁਣ ਰਾਸ਼ਟਰਪਤੀ ਨੂੰ ਵਫਦ ਮਿਲੇਗਾ, ਉਹਦੇ ਤੇ ਅਗਾਂਹ ਕੀ ਬਣਦਾ ਬਣਾਉਂਦਾ ਪਤਾ ਨਹੀਂ। ਪਰ ਇਸ ਮਾਮਲੇ 'ਚ ਆਪਾਂ ਕਹਿ ਸਕਦੇ ਹਾਂ ਕਿ ਇਹੀ ਹੁਣ ਚੋਣਾਵੀ ਰੰਗਤ ਵੀ ਦਿਖਾਈ ਦੇ ਰਹੀ ਆ, ਕਿਉਂਕਿ ਵਿਰੋਧੀ ਧਿਰ ਲਗਾਤਾਰ ਹਮਲਾਵਰ ਆ। ਤਾਂ ਉਹਦਾ ਇੱਕ ਪੱਖ ਇਹ ਵੀ ਹੈ ਕਿ ਇਲੈਕਸ਼ਨ ਦੀ ਤਿਆਰੀ ਹੋ ਚੁੱਕੀ ਆ। ਇਹਦੀ ਇੱਕ ਮਿਸਾਲ ਮੈਂ ਤੁਹਾਨੂੰ ਦੇ ਦਿੰਦਾ ਕਿ ਖੁਦ ਨਰਿੰਦਰ ਮੋਦੀ ਨੇ ਇੰਡੀਆ ਜਿਹੜਾ ਗੱਠਜੋੜ ਆ ਉਹਦੇ ਤੇ ਤਗੜੇ ਸ਼ਬਦੀ ਹਮਲੇ ਕੀਤੇ ਆ। ਇਹ ਤੋਂ ਇਲਾਵਾ ਜੇ ਤੁਸੀਂ ਵੱਡੀ ਗੱਲ ਵੇਖੋਗੇ, ਕੱਲ ਦੀ ਜਿਹੜੀ ਮਨ ਕੀ ਬਾਤ ਆ ਉਹਦੇ 'ਚ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਕਿਸੇ ਹਿਕਮਤੇ ਅਮਲੀ ਦੇ ਨਾਲ ਉਹ ਅੱਗੇ ਵਧਣਗੇ। ਜਿਸ ਤਰੀਕੇ ਨਾਲ ਉਹਨਾਂ ਨੇ ਮਤਲਬ ਕਿ ਇੱਕ ਮੁਹਿੰਮ ਦਾ ਐਲਾਨ ਕੀਤਾ ਜਿਹੜੀ ਕਿ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਜੋ ਇਹਨਾਂ ਦਾ ਰਾਸ਼ਟਰਵਾਦ ਦਾ ਇੱਕ ਬਹੁਤ ਵੱਡਾ ਪੈਂਤੜਾ ਹੈ, ਉਸੇ ਨੂੰ ਹੀ ਤਰਜਮਾਨ ਕਰਦੀ ਹੈ ਜੀ। ਤਾਂ ਇਹ ਖੁਦ ਮੋਦੀ ਸਾਹਿਬ ਨੇ ਕੱਲ ਐਲਾਨ ਕਰ ਦਿੱਤਾ, ਸੰਕੇਤ ਦੱਸ ਦਿੱਤੇ ਉਹਨਾਂ ਨੇ ਕਿ ਇਹਨਾਂ ਦਾ ਜਿਹੜਾ ਰਾਸ਼ਟਰਵਾਦ ਦਾ ਪੱਲਾ ਹਮੇਸ਼ਾ ਜਿਵੇਂ ਫੜ ਕੇ ਰੱਖਦੇ ਆ ਉਵੇਂ ਫੜ ਕੇ ਤੁਰੇ ਚੱਲਣਗੇ। ਜਦ ਕਿ ਦੂਸਰੇ ਪਾਸੇ ਬੇਸ਼ੱਕ ਇਹ ਕਹਿੰਦੇ ਆ ਨਾ ਕਿ ਮੇਰੀ ਮਾਟੀ ਮੇਰਾ ਦੇਸ਼, ਜਿਹਦੇ ਚੋਂ ਜਿਵੇਂ ਅੱਗੇ
ਪਿੰਡ ਪਿੰਡ ਚੋਂ ਲੋਹਾ ਇਕੱਠਾ ਕੀਤਾ ਸੀਗਾ, ਇਦਾਂ ਮਿੱਟੀ ਇਕੱਠੀ ਕਰਨੀ ਆ, ਦਿੱਲੀ ਲਿਆਉਣੀ ਆ, ਉਹ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ। ਤਾਂ ਡਿਵੈਲਪਮੈਂਟ ਦੀ ਹਾਲੇ ਕੋਈ ਬਹਿਸ ਨਹੀਂ ਹੈ। ਤਾਂ ਦੂਸਰੇ ਪਾਸੇ ਮਤਲਬ ਕਿ ਜੋ ਵਿਰੋਧੀ ਧਿਰ ਆ ਉਹਨਾਂ ਦੇ ਕੋਲ ਜਿਹੜਾ ਮਨੀਪੁਰ ਦਾ ਮੁੱਦਾ ਹੈ ਉਹ ਉਹਦੇ ਤੇ ਇਹਨਾਂ ਨੂੰ ਅੜਾਉਣਾ ਚਾਹੁੰਦੇ ਆ, ਜਦ ਕਿ ਇਹਨਾਂ ਦਾ ਪੱਤਾ ਸਾਫ਼ ਆ ਕਿ ਇਹ ਕੁਝ ਮਤਲਬ ਕਿ ਮਿਸ਼ਰਣ ਇੱਕ ਜਿਹੜਾ ਹੈ ਨਾ ਚੀਜ਼ ਦਾ ਉਹ ਕਰਕੇ ਲਿਜਾਣਗੇ। ਮਿਸ਼ਰਣ ਉਹ ਕਿਹੜੀ ਚੀਜ਼ ਆ? ਹਿੰਦੂਤਵ ਤੇ ਨਾਲ ਡਿਵੈਲਪਮੈਂਟ, ਇਹ ਦੋਨੇ ਚੀਜ਼ਾਂ। ਤਾਂ ਇਹ ਹੁਣ ਦੇਖਣਾ ਹੋਏਗਾ ਕਿ ਕੌਣ ਅੱਗੇ ਜਾਂਦਾ ਕੌਣ ਪਿੱਛੇ ਜਾਂਦਾ ਹੈ। ਪਰ ਇਹ ਸਾਫ਼ ਆ ਕਿ ਜਿਸ ਤਰ੍ਹਾਂ ਵਿਰੋਧੀ ਧਿਰ ਹਮਲਾਵਰ ਆ, ਉਹ ਇਸ ਮੁੱਦੇ ਨੂੰ ਹੋਰ ਅੱਗੇ ਲਿਜਾਣਾ ਚਾਹੁੰਦੀ ਆ, ਹੋਰ ਵੱਡਾ ਕਰਨਾ ਚਾਹੁੰਦੀ ਆ। ਉਹ ਮੁੱਦਾ ਵੱਡਾ ਹੈ ਵੀ ਆ, ਨੋ ਡਾਊਟ ਜੀ, ਇਹਦੇ ਚ ਕੋਈ ਸ਼ੱਕ ਨਹੀਂ। ਤੇ ਦੂਸਰੇ ਪਾਸੇ ਉਹ ਹੁਣ ਦੂਜੇ ਪਾਸੇ ਜੋ ਉਹਨਾਂ ਦਾ ਕਹਿ ਲਓ ਕਿ ਟ੍ਰੈਡੀਸ਼ਨਲ ਪੱਤਾ ਹੈ ਉਹ ਉਹੀ ਖੇਡਣਗੇ। ਇਹ ਸਾਫ਼ ਹੈ, ਸਪਸ਼ਟ ਹੈ ਜੀ। ਸੋ ਵੇਖਾਂਗੇ ਬਣਦਾ ਕੀ ਹੈ ਇਸ ਮੁੱਦੇ ਤੇ। ਲਗਾਤਾਰ ਸਦਨ ਦੇ ਵਿੱਚ ਆਪਸ ਦੇ ਵਿੱਚ ਬਸ ਖਿੱਚੋਤਾਣੀ ਜੀ ਚੱਲੀ ਜਾਂਦੀ ਹੈ। ਪਰ ਅੱਗੇ ਵਧੀਏ, ਗੱਲ ਕਰੀਏ ਇੱਕ ਅਹਿਮ ਵਿਅਕਤੀ ਦੇ ਵੱਲੋਂ ਜ਼ਿੰਮੇਵਾਰੀ ਤੇ ਗੱਲ ਕੀਤੀ ਜਾਂਦੀ ਹੈ। ਪਾਕਿਸਤਾਨ ਦੇ ਵੱਲੋਂ ਜਿਹੜੀ ਡਰੱਗ ਆਉਂਦੀ ਹੈ ਉਹਦੇ ਤੇ ਇੱਕ ਮੀਡੀਆ ਅਦਾਰੇ ਦੇ ਨਾਲ ਗੱਲ ਕਰਦਿਆਂ ਭੀੜ ਦੇ ਵਿੱਚ ਖੜਿਆ, ਤੇ ਉਸ ਤੋਂ ਬਾਅਦ ਸਿਆਸਤ ਭਖਣੀ ਸ਼ੁਰੂ ਹੋ ਜਾਂਦੀ ਹੈ। ਇਸ ਕਬੂਲਨਾਮੇ ਦੇ ਬਾਰੇ ਸਿਆਸਤ ਭਖ ਰਹੀ ਹੈ ਜੀ, ਕੀ ਕਹੋਗੇ? ਦੇਖੋ, ਇਹ ਕੋਈ ਆਮ ਬੰਦਾ ਨਹੀਂ ਹੈ, ਆਮ ਅਫੀਸ਼ੀਅਲ ਨਹੀਂ ਹੈ। ਮਲਕ ਅਹਿਮਦ ਖਾਨ ਸੀਗਾ ਜਿਹੜਾ ਕਿ ਪ੍ਰਧਾਨ ਮੰਤਰੀ ਜਿਹੜਾ ਨਵਾਜ਼ ਸ਼ਰੀਫ ਦਾ ਭਰਾ ਸ਼ਹਿਬਾਜ਼ ਸ਼ਰੀਫ ਉਹਦਾ ਸਲਾਹਕਾਰ ਆ ਜੀ, ਜਿਹੜਾ ਮੌਕੇ ਦਾ ਪ੍ਰਧਾਨ ਮੰਤਰੀ ਹੈ, ਯਾਨੀ ਨਵਾਜ਼ ਸ਼ਰੀਫ ਦਾ ਭਰਾ ਸ਼ਹਿਬਾਜ਼ ਸ਼ਰੀਫ ਉਹਦਾ ਸਲਾਹਕਾਰ ਆ ਜੀ। ਤਾਂ ਇਹ ਕੋਈ ਛੋਟਾ ਬਿਆਨ ਨਹੀਂ। ਜਿਸ ਤਰ੍ਹਾਂ ਉਹਨੇ ਕਿਹਾ ਕਿ ਡਰੋਨ ਦੇ ਨਾਲ ਭਾਰਤ ਦੇ ਵਿੱਚ ਡਰੱਗ ਜਿਹੜੀ ਆ ਉਹ ਇਸ ਤਰ੍ਹਾਂ ਛਾ ਰਹੀ ਆ। ਤਾਂ ਗੱਲ ਇਹ ਆ ਕਿ ਮਸਲਾ ਤੇ ਹੁਣ ਜਿੱਦਾਂ ਮੈਂ ਸਮਝਦਾ ਕਿ ਉਹ ਕਹਿ ਰਿਹਾ ਕਿ ਹੜ੍ਹ ਪੀੜਤਾਂ ਦੇ ਲਈ ਜੇ ਮਦਦ ਨਾ ਮਿਲੀ ਤਾਂ ਤਸਕਰਾਂ ਦੇ ਨੈਟਵਰਕ 'ਚ ਮੈਂ ਸ਼ਾਮਲ ਹੋ ਜਾਊਂਗਾ ਵਗੈਰਾ ਵਗੈਰਾ, ਜਿਹੜੀਆਂ ਗੱਲਾਂ ਜਿਸ ਤਰ੍ਹਾਂ ਦੀਆਂ ਉਹਨੇ ਕੀਤੀਆਂ ਤੁਸੀਂ ਸਾਰਾ ਕੁਝ ਸੁਣਿਆ ਹੋਣਾ। ਉਸ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਟਿੱਪਣੀ ਸੀਗੀ ਕਿ ਬਈ ਡਰੋਨ ਸਾਡੇ ਜਿਹੜੇ ਆ ਉਹ ਰਜਿਸਟਰਡ ਹੋਣੇ ਚਾਹੀਦੇ ਆ। ਮਤਲਬ ਉਹ ਕਹਿੰਦੇ ਆ ਕਿ ਦੇਖੋ ਵਿਆਹ ਸ਼ਾਦੀਆਂ ਤੇ ਵੀ ਡਰੋਨ ਉਡਾਇਆ ਜਾਂਦਾ ਹੈ, ਕ੍ਰਿਕਟ ਟੂਰਨਾਮੈਂਟ, ਕਬੱਡੀ ਟੂਰਨਾਮੈਂਟ ਉਹਦੇ ਤੇ ਵੀ। ਤੇ ਹੁਣ ਇਹਦੇ ਨਾਲ ਤਸਕਰੀ ਬਹੁਤ ਧੜੱਲੇ ਨਾਲ ਹੋ ਰਹੀ ਆ। ਮਤਲਬ ਕਿ ਇਹਦੇ ਤੇ ਰਿਸਪੌਂਡ ਕੀਤਾ ਗਿਆ ਭਗਵੰਤ ਮਾਨ ਵੱਲੋਂ। ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਮੁੱਦਾ ਲਗਾਤਾਰ ਚੁੱਕ ਰਹੇ ਹਾਂ ਕਿ ਡਰੋਨ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ। ਮਤਲਬ ਕਿ ਜਿਸ ਤਰ੍ਹਾਂ ਆਪਣੀ ਕਾਰ, ਮੋਟਰ, ਸਕੂਟਰ ਇਹ ਸਾਰੇ ਰਜਿਸਟਰਡ ਹੁੰਦੇ ਆ, ਕਿ ਇਸ ਤਰ੍ਹਾਂ ਜਿਹੜੇ ਡਰੋਨ ਨੇ ਉਹ ਵੀ ਸਾਰੇ ਰਜਿਸਟਰਡ ਹੋਣ। ਕਿਉਂਕਿ ਖੁਦ ਭਗਵੰਤ ਮਾਨ ਹੋਰਾਂ ਨੇ ਦਾਅਵਾ ਕੀਤਾ ਹੈ ਕਿ ਇਧਰੋਂ ਡਰੋਨ ਜਾਂਦੇ ਆ ਤੇ ਨਸ਼ੇ ਨਾਲ ਭਰ ਕੇ ਵਾਪਸ ਆ ਜਾਂਦੇ ਆ। ਇਹ ਇੱਕ ਨਵਾਂ ਸਨਸਨੀਖੇਜ਼ ਖੁਲਾਸਾ ਹੈ। ਉਹ ਕਹਿੰਦੇ ਆ ਕਿ ਇਧਰੋਂ, ਤੇ ਇਹ ਕਹਿੰਦੇ ਆ ਕਿ ਬਈ ਇਧਰੋਂ ਵੀ ਡਰੋਨ ਜਾਂਦੇ ਆ ਖਾਲੀ, ਜਿਵੇਂ ਕੋਈ ਟਰੱਕ ਸੀਮੈਂਟ ਦੀ ਫੈਕਟਰੀ ਨੂੰ ਜਾਵੇ ਖਾਲੀ ਤੇ ਉਧਰੋਂ ਭਰਿਆ ਤੁਰਿਆ ਆਉਂਦਾ। ਤਾਂ ਇਹਨਾਂ ਨੇ ਨਵਾਂ ਇੱਕ ਤਰ੍ਹਾਂ ਨਾਲ ਦਾਅਵਾ ਕੀਤਾ। ਪਰ ਜੋ ਇਹ ਗੱਲ ਕਹਿ ਰਹੇ ਆ ਕਿ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ, ਰਜਿਸਟ੍ਰੇਸ਼ਨ ਠੀਕ ਹੈ, ਉਹ ਤਾਂ ਪੂਰੇ ਦੇਸ਼ ਲਈ ਫਿਰ ਕਾਨੂੰਨ ਬਣਨਾ ਚਾਹੀਦਾ ਹੈ। ਤੇ ਉਹ ਕਾਨੂੰਨ ਜਿਹੜਾ ਹੁੰਦਾ ਉਹ ਤੁਹਾਨੂੰ ਪਤਾ ਹੀ ਹੈ, ਸਦਨ ਬਣਾਉਂਦੇ ਆ। ਪਰ ਦੂਸਰੇ ਪੱਖ ਤੋਂ ਜੇ ਆਪਾਂ ਦੇਖੀਏ ਤਾਂ ਸਾਨੂੰ ਠੀਕ ਆ ਕਿ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਆ। ਪਰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਆ ਕਿ ਕੱਲਾ ਪਾਕਿਸਤਾਨ ਤੋਂ ਆਇਆ ਡਰੱਗ ਨਹੀਂ ਮਾਰਦਾ। ਮਸਲਾ ਇਹ ਆ ਕਿ ਸਾਡੇ ਇੱਥੇ ਆਪ ਵੀ ਸਿੰਥੈਟਿਕ ਡਰੱਗ ਬਣਾਈ ਜਾਂਦੇ ਆ। ਮਾਨ ਸਾਹਿਬ ਦੀ ਜਾਣਕਾਰੀ ਵਾਸਤੇ ਮੈਂ ਦੱਸ ਦੇਵਾਂ ਕਿ ਲੁਧਿਆਣਾ ਦੀ ਇੱਕ ਚੱਲਦੀ ਡਰੱਗ ਫੈਕਟਰੀ ਜਿਹੜੀ ਹੈ ਉਹ ਇਹਨਾਂ ਦੀ ਸਰਕਾਰ 'ਚ ਫੜੀ ਗਈ। 65 ਕਿਲੋ ਹੈਰੋਇਨ ਫੜੀ ਗਈ ਸੀਗੀ ਇੱਕ ਬਸਤੀ ਦੇ ਵਿੱਚ ਚੱਲਦੀ, ਜਿਹੜੀ ਕਿ ਇੱਕ ਕੇਂਦਰੀ ਏਜੰਸੀ ਨੇ ਆ ਕੇ ਲੱਭ ਲਈ ਸੀਗੀ। ਤਾਂ ਸਾਨੂੰ ਇੱਧਰ ਵੀ ਧਿਆਨ ਦੇਣ ਦੀ ਜ਼ਰੂਰਤ ਆ। ਮੈਡੀਕਲ ਨਸ਼ਾ ਇੱਧਰ ਤੁਰੇ ਜਾਂਦੇ ਨੇ ਭਰ ਕੇ, ਛੋਟੀਆਂ ਮੋਟੀਆਂ ਕਾਰਾਂ ਜਿਹੜੀਆਂ ਨੇ ਉਹ ਯੂਪੀ ਤੋਂ ਆ ਜਾਂਦੇ ਆ। ਜਿਹੜੀ ਚੀਜ਼ 200 ਦੀ ਇੱਥੇ ਲਿਆ ਕੇ 2000 ਦੇ ਵਿੱਚ ਵੇਚੀ ਜਾਂਦੇ ਆ। ਲੋਕ ਜਿਹੜੇ ਚਿੱਟਾ ਨਹੀਂ ਪੀ ਸਕਦੇ, ਫੀਮ ਨਹੀਂ ਖਾ ਸਕਦੇ, ਉਹ ਗੋਲੀਆਂ ਖਾ ਖਾ ਕੇ ਮਰਨ ਡਏ ਆ। ਤਾਂ ਸਾਨੂੰ ਇਹ ਨਹੀਂ ਹੈ ਕਿ ਉਹਨੇ ਬਿਆਨ ਦੇ ਦਿੱਤਾ ਮਲਕ ਅਹਿਮਦ ਖਾਨ ਨੇ ਤੇ ਅਸੀਂ ਕਹੀਏ ਕਿ ਹਾਂ ਪਾਕਿਸਤਾਨ ਹੀ ਬੇੜਾ ਗਰਕ ਕਰ ਰਿਹਾ ਹੈ। ਸਾਡਾ ਬੇੜਾ ਗਰਕ ਚੁਫੇਰੇ ਹੋ ਰਿਹਾ ਹੈ। ਪੋਰਟਸ ਬੰਨੀਓ ਵੀ ਆਈ ਜਾਂਦਾ, ਪਾਕਿਸਤਾਨ ਬੰਨੀਓ ਵੀ ਆਈ ਜਾਂਦਾ, ਇਧਰੋਂ ਵੀ ਬਣਾਈ ਜਾਂਦੇ ਆ, ਯੂਪੀ ਚੋਂ ਵੀ ਸਪਲਾਈ ਹੋਈ ਜਾਂਦੀ ਆ, ਦਿੱਲੀ ਚੋਂ ਵੀ ਹੋਈ ਜਾਂਦੀ ਆ। ਮਤਲਬ ਕਿ ਸਾਡੀ ਬਰਬਾਦੀ ਦੇ ਕਿਸੇ 'ਚ ਸਾਰਿਆਂ ਦਾ ਹੀ ਹੱਥ ਆ, ਕਿਸੇ ਇਕੱਲੇ ਦਾ ਨਹੀਂ ਹੈ। ਤਾਂ ਸਾਨੂੰ ਆਪਣੇ ਪੱਧਰ ਤੇ ਇਹਨਾਂ ਚੀਜ਼ਾਂ ਦੇ ਨਾਲ ਨਜਿੱਠਣ ਵਾਸਤੇ ਵਿਉਂਤਬੰਦੀ ਜਿਹੜੀ ਆ
ਉਹ ਕਰਨੀ ਪਵੇਗੀ। ਇਹ ਜ਼ਰੂਰੀ ਆ, ਸਾਡੇ ਵਾਸਤੇ ਜ਼ਰੂਰੀ ਆ। ਤੇ ਬਾਕੀ ਹੁਣ ਇੱਥੇ ਸਾਫ਼ ਹੈ, ਸਪਸ਼ਟ ਆ ਕਿ ਪਾਕਿਸਤਾਨ ਤਾਂ ਫਿਰ ਇਹ ਸਾਰਾ ਕੁਝ ਕਰੇਗਾ ਹੀ ਕਰੇਗਾ। ਉਹ ਤਾਂ ਇੰਡੀਆ ਦਾ ਨੁਕਸਾਨ ਜਿੰਨਾ ਹੁੰਦਾ ਵੱਧ ਤੋਂ ਵੱਧ ਕਰਨ ਦਾ ਯਤਨ ਕਰੇਗਾ ਹੀ। ਕਦੇ ਪੋਰਟ ਦੇ ਥਰੂ ਭੇਜੇਗਾ, ਕਦੇ ਸ਼੍ਰੀਨਗਰ ਦੇ ਥਰੂ ਭੇਜੇਗਾ, ਕਦੇ ਕਿਸੇ ਪਾਸੇ। ਤਾਂ ਉਹ ਨਿਗਰਾਨੀ ਵਧਾਉਣਾ, ਪਹਿਰੇਦਾਰੀ ਚੁਕੰਨੀ ਰੱਖਣੀ, ਉਹ ਇੰਡੀਆ ਗਵਰਨਮੈਂਟ ਦਾ ਕੰਮ ਆ। ਦੁਸ਼ਮਣ ਬਾਤ ਕਰੇ ਜਾਂ ਨਾ ਉਹਨੇ, ਜਿਹੜਾ ਦੁਸ਼ਮਣ ਹੈ ਉਹਨੇ ਕੀ ਲਿਹਾਜ਼ ਕਰਨਾ ਆ। ਜੀ ਜੀ, ਇਹ ਤਾਂ ਹੈ। ਸੋ ਅੱਗੇ ਵਧਦੇ ਹਾਂ, ਗੱਲ PAU ਦੀ ਕਰਦੇ ਹਾਂ। PAU ਦਾ ਨਾਮ ਬਦਨਾਮ ਇੱਕ ਵਾਰ ਮੁੜ ਤੋਂ ਹੁੰਦਾ ਨਜ਼ਰ ਆ ਰਿਹਾ। ਇੱਕ ਪੱਤਰ ਜਾਂਦਾ ਗਵਰਨਰ ਉਹਨਾਂ ਦੇ ਕੋਲ, ਜਿਹੜਾ ਕਿ ਅਣਪਛਾਤੇ ਵਿਅਕਤੀ ਦੇ ਵੱਲੋਂ ਲਿਖਿਆ ਹੈ, ਤੇ ਉਸ ਦੇ ਵਿੱਚ ਸਟੂਡੈਂਟਸ ਦੇ ਨਾਲ ਸ਼ੋਸ਼ਣ ਦੀ ਗੱਲ ਸਾਹਮਣੇ ਆ ਰਹੀ ਹੈ, ਪਰ ਸਰਕਾਰ ਇਸ ਤੇ ਖਾਮੋਸ਼ ਹੈ ਜੀ। ਵੈਸੇ ਤਾਂ ਸਰਕਾਰ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਖਾਮੋਸ਼ ਹੈ, ਪਰ ਇਹਦੇ ਬਾਰੇ ਜਰਾ ਚਾਨਣਾ ਪਾ ਦਿਓ। ਦੇਖੋ, ਸਰਕਾਰ ਖਾਮੋਸ਼ ਆ, ਲੋਕ ਨਮੋਸ਼ ਆ ਕਿ ਚੱਲ ਕੀ ਰਿਹਾ ਜੀ। ਤੇ ਦੂਜੀ ਗੱਲ ਹੈ, ਪੱਤਰ ਕਿਸੇ ਅਣਪਛਾਤੇ ਵਿਅਕਤੀ ਨੇ ਲਿਖਿਆ, ਇਹਦੀ ਪੁਸ਼ਟੀ ਆਪਾਂ ਨਹੀਂ ਕਰ ਸਕਦੇ। ਕਿਸੇ ਅਣਪਛਾਤੇ ਨੇ ਲਿਖਿਆ ਹੈ, ਇਹ ਹੁਣ ਵਿਅਕਤੀ ਨੇ ਲਿਖਿਆ ਜਾਂ ਖੁਦ ਹੋ ਸਕਦਾ ਕਿਸੇ ਪੀੜਤ ਨੇ ਲਿਖਿਆ ਹੋ, ਕਥਿਤ ਤੌਰ ਤੇ ਇਹ ਆਪਾਂ ਦਾਵਾ ਨਹੀਂ ਕਰ ਸਕਦੇ। ਬਟ ਦੇਖੋ, ਉਹ ਪੱਤਰ ਜਿਹੜਾ ਰਾਜਪਾਲ ਕੋਲ ਗਿਆ, ਕਿਉਂਕਿ ਰਾਜਪਾਲ ਚਾਂਸਲਰ ਨੇ। ਹਾਲੇ ਇਹ ਕਹਿੰਦੇ ਆ ਕਿ ਜੋ ਸਟੇਟ ਅਧਿਕਾਰਤ ਯੂਨੀਵਰਸਿਟੀਆਂ ਨੇ ਉਹਦਾ ਚਾਂਸਲਰ ਮੁੱਖ ਮੰਤਰੀ ਨੂੰ ਲਾ ਦਿਓ। ਤਾਂ ਘੱਟੋ ਘੱਟ ਇੰਨਾ ਕੁ ਤੇ ਫਰਕ ਹੈਗਾ ਨਾ ਕਿ ਹੁਣ ਰਾਜਪਾਲ ਤੇ ਉੱਤੇ ਹੋ ਰਿਹਾ। ਜੇ ਇਹਨਾਂ ਦੇ ਸਹਾਰੇ ਹੋਵੇ ਤਾਂ ਸਾਰਾ ਕੁਝ ਮੈਨੂੰ ਲੱਗਦਾ ਉਹੀ ਦੱਬਿਆ ਦਬਾਇਆ ਜਾਵੇ ਕਿ ਸਰਕਾਰ ਦੀ ਬਦਨਾਮੀ ਹੋਵੇਗੀ। ਪਰ ਇਦਾਂ ਹੋਣਾ ਨਹੀਂ ਚਾਹੀਦਾ, ਇਦਾਂ ਸੋਚਣਾ ਨਹੀਂ ਚਾਹੀਦਾ। ਜਿਹੜਾ ਇਹ ਪੱਤਰ ਆ, ਦੇਖੋ, ਉਹ ਕੱਲਾ ਇਹ ਨਹੀਂ ਹੈਗਾ ਜਿਵੇਂ VC ਸਾਹਿਬ ਕਹਿੰਦੇ ਆ, ਗੋਸਲ ਸਾਹਿਬ, ਕਿ ਇਹ ਯੂਨੀਵਰਸਿਟੀ ਨੂੰ ਬਦਨਾਮ ਕਰਨ ਦਾ ਜੀ ਇੱਕ ਜ਼ਰੀਆ ਹੈ। ਹੁਣ ਆਪ ਹੀ ਉਹ ਆਖੀ ਜਾਂਦੇ ਨੇ ਕਿ ਦੇਖੋ ਜੀ, ਹਾਂ ਪਿੱਛੇ ਜੇ ਇੱਕ ਮਾਮਲਾ ਸਾਹਮਣੇ ਆਇਆ ਸੀਗਾ, ਉਹ ਮਾਮਲਾ ਮਤਲਬ ਕਿ ਨਜਿੱਠ ਲਿਆ ਗਿਆ ਸੀ। ਹਾਂ ਭਾਈ, ਕਿੱਦਾਂ ਨਜਿੱਠਿਆ ਜੀ? ਤਾਂ ਉਹ ਦੱਸਦੇ ਆ ਜੀ ਕਿ ਦੇਖੋ ਜੀ, ਉਹ ਇੱਕ ਪ੍ਰੋਫੈਸਰ ਦੀ ਸ਼ਿਕਾਇਤ ਜੀ ਆਈ ਸੀਗੀ ਤੇ ਉਹਦੇ ਤੋਂ ਕਲਾਸ ਵਾਪਸ ਲੈ ਲਈ ਗਈ, ਉਹਦੇ ਤੋਂ ਇਹ ਕਰ ਲਿਆ ਗਿਆ ਜੀ, ਉਹਦੇ ਤੋਂ ਉਹ ਕਰ ਲਿਆ ਗਿਆ, ਉਹਨੂੰ ਡਿਪਾਰਟਮੈਂਟ ਕੋਈ ਨਹੀਂ ਅਲਾਟ ਕੀਤਾ ਜਾਏਗਾ, ਕੋਈ ਸਟੂਡੈਂਟ ਨਹੀਂ ਦਿੱਤਾ ਜਾਏਗਾ। ਪਹਿਲੀ ਗੱਲ, ਇਹ ਸਜ਼ਾ ਹੈ ਕਿ ਮਜ਼ਾ ਹੈ? ਉਹਨੂੰ ਕੰਮ ਤੋਂ ਹੀ ਵਿਹਲਾ ਕਰ ਦਿੱਤਾ ਜੀ। ਤੇ ਦੂਜੀ ਗੱਲ ਹੈ ਕਿ ਪੱਤਰ ਨੂੰ ਗੌਰ ਨਾਲ ਪੜ੍ਹੋ। ਉਸ ਪੱਤਰ ਦੇ ਵਿੱਚ ਹਾਇਸੇ ਦਾ ਤਾਂ ਜ਼ਿਕਰ ਆ, ਹਾਇਸੇ ਦਾ ਤਾਂ ਜ਼ਿਕਰ ਆ। ਸਭ ਤੋਂ ਮੇਨਲੀ ਦੋਸ਼ ਹੀ ਇਹ ਆ। ਇਹ ਪਤਾ ਨਹੀਂ ਕਿਸ ਤਰ੍ਹਾਂ ਦੇ ਅਫਸਰ ਆ, ਇਹਨਾਂ ਦੇ ਕੀ ਮਨ 'ਚ ਚੱਲਦਾ, ਮੈਨੂੰ ਤਾਂ ਸਮਝ ਨਹੀਂ ਲੱਗਦੀ। ਕਿਉਂਕਿ ਦੇਖੋ, ਮਾਮਲਾ ਕੀ ਆ ਕਿ ਪੱਤਰ ਦੇ ਵਿੱਚ ਜੋ ਲਿਖਿਆ ਗਿਆ ਉਹ ਆਈਓ ਲਿਖਿਆ ਗਿਆ ਕਿ ਮੈਂ ਤੁਹਾਨੂੰ ਅੱਖਰ ਅੱਖਰ ਉਹਦਾ ਪੜ੍ਹ ਕੇ ਦੱਸ ਸਕਦਾ, ਪਰ ਉਹ ਚਲੋ ਇੰਨਾ ਨਹੀਂ ਕਰਦੇ ਆਪਾਂ। ਉਹ ਕਹਿੰਦੇ ਆ ਕਿ ਅਸੀਂ ਤੁਹਾਡਾ ਧਿਆਨ ਯੂਨੀਵਰਸਿਟੀ ਦੇ ਅੱਡ-ਅੱਡ ਮਹਿਕਮਿਆਂ ਦੇ ਵਿੱਚ ਫੀਮੇਲ ਦੇ ਨਾਲ ਵੱਧ ਰਹੇ ਯੌਨ ਸ਼ੋਸ਼ਣ ਤੇ ਛੇੜਖਾਨੀ ਦੇ ਮਾਮਲਿਆਂ ਦਾ ਧਿਆਨ ਲਿਆਉਣਾ ਚਾਹੁੰਦੇ ਆ ਤੁਹਾਡੇ, ਠੀਕ ਹੈ ਜੀ, ਇਧਰਲੇ ਪਾਸੇ ਲਿਆਉਣਾ ਚਾਹੁੰਦੇ ਆ। ਇਹਨੂੰ ਲੈ ਕੇ ਯੂਨੀਵਰਸਿਟੀ ਜੋ ਪ੍ਰਬੰਧਕੀ ਢਾਂਚਾ ਉਹਦੇ ਵੱਲੋਂ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਆ। ਯੂਨੀਵਰਸਿਟੀ ਦੀ ਛਵੀ ਖਰਾਬ ਹੋਣ ਦੇ ਡਰੋਂ VC ਸਮੇਤ ਦੂਸਰੇ ਸਾਰੇ ਵੱਡੇ ਅਧਿਕਾਰੀ ਜਾਣਕਾਰੀ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਚੁੱਪ ਨੇ। ਹਾਲ ਹੀ ਦੇ ਵਿੱਚ ਇੱਕ ਗ੍ਰੈਜੂਏਸ਼ਨ ਦੀ ਕੁੜੀ ਸੀਗੀ, ਉਹ ਕਹਿੰਦੇ ਕਿ ਐਟੋਮੋਲੋਜੀ ਕੋਈ ਹੋਣਾ, ਐਟੋਮੋਲੋਜੀ ਹੁਣ ਆਪਾਂ ਨੂੰ ਪਤਾ ਨਹੀਂ ਹੈ ਕਿ ਐਸਾ ਕੋਈ ਡਿਪਾਰਟਮੈਂਟ ਹੈ, ਉਹਦਾ ਡਿਪਾਰਟਮੈਂਟ ਦਾ ਜਿਹੜਾ ਪ੍ਰੋਫੈਸਰ ਹੈ ਉਹਨੇ ਸ਼ੋਸ਼ਣ ਤੇ ਛੇੜਖਾਨੀ ਕੀਤੀ ਹੈ। ਐਟੋਮੋਲੋਜੀ ਇਹ ਡਿਪਾਰਟਮੈਂਟ। ਹੁਣ ਇਹ ਕੀ ਕਹਿ ਰਿਹਾ? ਇਹ ਵੀ ਇਹੀ ਗੱਲ ਕਹਿ ਰਿਹਾ ਕਿ ਹਾਂ ਜੀ, ਉਹ ਮਾਮਲਾ ਆਇਆ ਸੀ ਐਟੋਮੋਲੋਜੀ ਡਿਪਾਰਟਮੈਂਟ ਦੇ ਵਿੱਚੋਂ ਤੇ ਉਹ ਜਿਹੜਾ ਪ੍ਰੋਫੈਸਰ ਸੀ ਉਹਨੂੰ ਆ ਸਜ਼ਾ ਦਿੱਤੀ ਗਈ ਆ। ਦੱਸੋ ਤੁਸੀਂ, ਸਜ਼ਾ ਜੇ ਦਿੱਤੀ ਹੈ ਤਾਂ ਉਹਦਾ ਗੁਨਾਹ ਕੋਈ ਮੰਨਿਆ ਹੋਏਗਾ ਨਾ ਕਿ ਉਹ ਗੁਨਾਹਗਾਰ ਆ। ਫਿਰ ਉਹਦੇ ਤੇ ਪੁਲਿਸ ਕੇਸ ਹੋਣਾ ਚਾਹੀਦਾ ਸੀ ਕਿ ਉਹਨੂੰ ਵਿਹਲਾ ਛੱਡ ਦੇਣਾ ਸੀਗਾ। ਆਹੀ ਕੁਝ ਚਿੱਠੀ 'ਚ ਤੇ ਆਹੀ ਕੁਝ ਤੁਸੀਂ ਆਪਦੇ ਮੂੰਹੋਂ ਕਹਿ ਰਹੇ ਹੋ। ਤਾਂ ਗੱਲ ਇਹ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਲੀਪਾ ਪੋਚੀ ਕਰੋਗੇ, ਗੋਂਗਲੂਆਂ ਤੋਂ ਮਿੱਟੀ ਝਾੜੋਗੇ, ਤਾਂ ਫਿਰ ਇਹ ਤਾਂ ਪੰਗਾ ਪਾਏਗਾ ਹੀ ਪਾਏਗਾ। ਤੇ ਦੂਜੀ ਗੱਲ ਆ ਕਿ ਮੰਨ ਲਓ ਉਸ ਕੁੜੀ ਦੀ ਥਾਂ ਤੇ ਤੁਹਾਡੀ ਕੋਈ ਜਵਾਕੜੀ ਖੁਦਾ ਨਾ ਖਾਸਤਾ ਹੋਵੇ, ਫਿਰ ਕੀ ਇਸੇ ਤਰ੍ਹਾਂ ਹੀ ਛੱਡ ਦਿਓਗੇ? ਬੱਚੇ ਤਾਂ ਸਭ ਦੇ ਹੀ ਪੜ੍ਹਦੇ ਆ ਨਾ ਜ਼ਰੂਰ। ਮੈਂ ਇਹਨਾਂ ਨੂੰ ਵੱਡੇ ਚਿੰਤਕਾਂ ਨੂੰ ਪੁੱਛਣਾ ਚਾਹੁੰਦਾ ਆ ਕਿ ਮੰਨ ਲਓ ਤੁਹਾਡੇ ਕਿਸੇ ਰਿਸ਼ਤੇਦਾਰ ਨਾਲ
खुदा ना खास्ता कदे इस तरह हो जाए जिंदगी दे वो इस पीड़ादायक दौर चो गुजरे तो की तुसी छड़ दोगे इस तरह? तो इन्हों सोचना चाहिए, विचारना चाहिए। चिट्ठी निरी पूरी ये नहीं हैगी कि किसी अणपछाते ने लिखी है तो ये गौर ही नहीं होना चाहिए। मैं तो कहना कि पुलिस केस रजिस्टर्ड होवे ते जिहड़ा वो प्रोफैसर इन्होंने छड्डिया कि उन्होंने कोई स्टूडेंट नहीं देना, कोई डिपार्टमेंट नहीं देना, किसी क्लास का हैड नहीं लाना, उन्होंने जरूर एक बारी मैं तो कहना कि बई गिरफ्तार करना चाहिए, केस रजिस्टर्ड होना चाहिए। क्योंकि जे पीड़िता संतुष्ट नहीं है, जे पीड़िता एक पीड़ चो गुजर रही है तो ਉਹਨੂੰ ਕੀ ਆਖਿਆ ਵਿਹਲੇ ਰਹਿਣ ਦਾ ਤੇ ਸਜ਼ਾ ਤੋਂ ਬਚ ਕੇ ਰਹਿਣ ਦਾ। ਜੀ ਜੀ ਇਹ ਤਾਂ ਹੈ। ਸੋ ਇਸ ਤੇ ਕਾਰਵਾਈ ਹੋਣੀ ਤਾਂ ਬਣਦੀ। ਦੇਖਦੇ ਆ ਹੁਣ ਗਵਰਨਰ ਸਾਹਿਬ ਇਸ ਤੇ ਜ਼ਿੰਮੇਵਾਰੀ ਕਿਹਨੂੰ ਦਿੰਦੇ ਨੇ, ਇਹ ਸਾਰੀ ਜਾਂਚ ਕਰਨ ਦੀ। ਸੋ ਅੱਗੇ ਵਧਦੇ ਆ। NRI ਮੈਰਿਜ ਵੈਬਸਾਈਟ ਬਣਾ ਕੇ ਲੋਕਾਂ ਨਾਲ ਕਰੋੜਾਂ ਦੀ ਠੱਗੀ ਕੀਤੀ ਗਈ ਹੈ ਜੀ। ਦੇਖੋ ਇਹ ਸਭ ਕੁਝ ਅੱਜ ਕੱਲ ਤੇ ਬਚ ਕੇ ਰਹਿਣ ਦੀ ਲੋੜ ਆ ਕੋਈ ਹੈ ਨਾ। ਗੱਲ ਇਹ ਆ ਕਿ ਅੱਜ ਦੇ ਦੌਰ ਦੇ ਵਿੱਚ ਪਤਾ ਨਹੀਂ ਉਹ ਮਿਲਦੀ ਜੁਲਦੀ ਵੈਬਸਾਈਟ ਬਣਾ ਲੈਂਦੇ ਆ, ਸਾਨੂੰ ਤੇ ਪਤਾ ਨਹੀਂ ਕੀ ਆ, ਉਹ ਠੱਗੀਆਂ ਮਾਰੀ ਜਾਂਦੇ ਆ। ਕੋਈ ਮਕੈਨਿਕ ਬਣ ਕੇ ਮਾਰੀ ਜਾਂਦਾ ਠੱਗੀਆਂ, ਕੋਈ ਕੰਪਨੀ ਵਾਲਾ। ਇੱਥੇ ਤੇ ਦੂ ਕੰਮ ਲੱਗਾ, ਖਿੱਚੀ ਆਉਂਦੇ ਆ ਕੰਮ। ਆ ਹੁਣ ਨਵਾਂ ਹੀ ਸਿਆਪਾ ਸਾਹਮਣੇ ਆ ਗਿਆ। ਕਹਿੰਦੇ ਜੀ ਕਿ ਇੱਥੋਂ ਦੇ ਤੁਹਾਡੇ ਸੀਗੇ ਜਲੰਧਰ ਦੇ ਹੀ, ਉਹਨਾਂ ਨੇ ਪੁਲਿਸ ਨੇ 2 ਗ੍ਰਿਫਤਾਰ ਕੀਤੇ ਨੌਜਵਾਨ, ਜਿਨ੍ਹਾਂ ਦੇ ਕੋਲੋਂ 7 ਕੰਪਿਊਟਰ, 3 ਲੈਪਟਾਪ, 2 ਮੋਬਾਈਲ, 4 IP ਫੋਨ ਜਿਹੜੇ ਆ ਉਹ ਉਹਨਾਂ ਨੇ ਬਰਾਮਦ ਕੀਤੇ ਆ। ਹੁਣ ਗੱਲ ਇਹ ਆ ਕਿ ਇਹ ਲੋਕ NRI ਮੈਰਿਜ ਸਰਵਿਸ ਨਾਮ ਦਾ ਇੱਕ ਦਫ਼ਤਰ ਚਲਾ ਰਹੇ ਸੀ ਤੇ ਆਨਲਾਈਨ ਵੈਬਸਾਈਟ ਵੀ ਬਣਾਈ ਬੈਠੇ ਸੀਗੇ। ਇਹ ਰਿਸ਼ਤੇ ਕਰਵਾਉਂਦੇ ਸੀ, ਮਤਲਬ ਕਿ ਇਹ ਫੋਕੇ ਵਿਚੋਲੇ ਬਣੇ ਸੀ ਕਿ ਇਧਰੋਂ ਤੇਰਾ ਟਾਂਕਾ ਪੜਾ ਦਈਏ, ਇਧਰੋਂ ਤੇਰਾ ਪੜਾ ਦਈਏ। ਤੇ ਐਦਾਂ ਕਰਾ ਕੇ ਇਹ ਲੋਕਾਂ ਨੂੰ ਮੋਟਾ ਚੂਨਾ ਲਾ ਚੁੱਕੇ ਸੀ। ਹੁਣ ਤੱਕ ਇਹਨਾਂ ਦੇ 7-8 ਅਕਾਊਂਟ ਜਿਹੜੇ ਆ ਉਹ ਸਾਹਮਣੇ ਆ ਚੁੱਕੇ ਆ। ਮੇਰੇ ਖਿਆਲ ਦੇ ਨਾਲ ਅੱਧਾ ਦਰਜਨ ਦੇ ਕਰੀਬ, ਮਾਫ ਕਰਨਾ। ਤੇ ਇਹਦੇ ਵਿੱਚ ਕਰੋੜਾਂ ਦਾ ਲੈਣ ਦੇਣ ਹੋਇਆ ਵਾ, ਹੋਰ ਖਾਤੇ ਹੋਏ ਤਾਂ ਪਤਾ ਨਹੀਂ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਕੰਮ ਚੱਲਦੇ ਆ, ਇਹਨਾਂ ਤੋਂ ਥੋੜਾ ਜਿਹਾ ਸੁਚੇਤ ਰਹੋ। ਇੱਥੇ ਤੇ ਤੁਸੀਂ ਵੇਖੋ ਨਾ, ਲੁਧਿਆਣੇ ਦੇ ਵਿੱਚ ਹੀ 2 ਵਾਰੀ ਇੱਕ ਗਰੋਹ ਫੜਿਆ, ਇੱਕੋ ਤਰ੍ਹਾਂ ਹੀ ਕੰਮ ਕਰਦਾ ਸੀਗਾ। ਇਧਰਲੇ ਲੋਕਾਂ ਦਾ US ਕੈਨੇਡਾ ਇਹਨਾਂ ਦੇਸ਼ਾਂ ਵਿੱਚ ਰਹਿੰਦੇ ਲੋਕਾਂ ਦਾ ਡਾਟਾ ਲੈ ਕੇ ਤੇ ਜਿਸ ਤਰ੍ਹਾਂ ਠੱਗੀ ਮਾਰਦੇ ਸੀਗੇ, ਉਹ ਵੀ ਬਹੁਤ ਵੱਡਾ ਰੈਕਟ ਸੀਗਾ। ਤੇ ਇਹ ਵੀ ਹੁਣ ਨਿਕਲਿਆ ਕਿੰਨੇ ਕਰੋੜ ਦੀ ਠੱਗੀ। ਹਾਲੇ ਪੁਲਿਸ ਮਤਲਬ ਕਿ ਮੁੱਢਲੀ ਤਫਤੀਸ਼ ਦੇ ਵਿੱਚ ਆ, ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਦੱਸੇ ਕਿ ਕਿੰਨੀ ਕੁ ਵੱਡੀ ਠੱਗੀ ਹੋਈ ਹੈ। ਜੀ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੇਗਾ। ਸੋ ਅੱਗੇ ਵਧਦੇ ਆ। 12 ਸਾਲਾ ਵਿਦਿਆਰਥਣ ਦੇ ਨਾਲ ਜਬਰ ਜਨਾਹ ਕਰਨ ਵਾਲਾ ਸਕੂਲ ਸੁਪਰਡੈਂਟ ਗ੍ਰਿਫਤਾਰ ਕਰ ਲਿਆ ਗਿਆ ਜੀ। ਇਹ ਹੁਣ ਦੇਖੋ ਕੀ ਕਹੀਏ ਜੀ, ਇਹਦੇ ਤੇ ਕੀ ਕਹਿ ਸਕਦੇ ਆ। ਗੱਲ ਇਹ ਆ ਕਿ ਬਈ ਅਸਲ ਦੇ ਵਿੱਚ ਸਾਡੇ ਤਾਂ ਇੱਥੇ ਹੁਣ ਸਕੂਲਾਂ 'ਚ ਵੀ ਇਸ ਤਰ੍ਹਾਂ ਦੇ ਮਾਮਲੇ ਵਾਪਰਨ ਲੱਗ ਪਏ ਕਿ ਲੋਕ ਜਿਹੜੇ ਨਾ ਡਰ ਜਾਂਦੇ ਆ, ਦਹਿਲ ਜਾਂਦੇ ਨੇ ਜੀ, ਦਹਿਲ ਜਾਂਦੇ ਨੇ। ਅਸਲ ਦੇ ਵਿੱਚ ਇਹ ਜਿਹੜਾ ਮਾਮਲਾ ਨਿਕਲਿਆ ਬਟਾਲੇ ਚੋਂ ਨਿਕਲਿਆ, ਜਿਹਦੇ 'ਚ ਇੱਕ 12 ਸਾਲ ਦੀ ਬੱਚੀ ਜਿਹੜੀ ਹੋਸਟਲ 'ਚ ਰਹਿ ਰਹੀ ਸੀਗੀ, ਉਹ ਕਹਿੰਦੀ ਆ ਕਿ ਮੈਨੂੰ ਸਿਰ ਪੀੜ ਸੀਗੀ, ਕੋਈ ਦਵਾ ਲਿਆਂਦੀ, ਉਸ ਤੋਂ ਬਾਅਦ ਉਹ ਸੌਂ ਗਈ ਆ। ਵਾਰਡਨ ਤੋਂ ਦਵਾ ਲਿਆਂਦੀ ਹੈ ਤਾਂ ਉਸ ਤੋਂ ਬਾਅਦ ਉਪਰੁਕਤ ਜਿਹੜਾ ਹੈਗਾ ਇਹ ਸੁਪਰਡੈਂਟ, ਇਹ ਕਹਿੰਦੇ ਕਮਰੇ ਚੋਂ ਭੱਜ ਕੇ ਨਿਕਲਿਆ। ਫਿਰ ਬਾਅਦ 'ਚ ਮੈਡੀਕਲ ਹੋਇਆ ਤੇ ਰੇਪ ਦੀ ਪੁਸ਼ਟੀ ਹੋਈ। ਹੁਣ ਜਿਹੜਾ ਸੁਪਰਡੈਂਟ ਹੈ ਇਹ ਕਹਿੰਦਾ ਜੀ ਮੇਰਾ ਦਫ਼ਤਰ ਅੱਡ ਹੈ, ਅੱਗੇ ਵੀ ਮੈਨੂੰ ਫਸਾਉਣ ਦਾ ਯਤਨ ਕੀਤਾ ਗਿਆ ਸੀਗਾ, ਹੁਣ ਵੀ ਬੱਚਿਆਂ ਨੂੰ ਗੁੰਮਰਾਹ ਕੀਤਾ ਗਿਆ, ਮੇਰੇ ਕੋਲ ਰਿਕਾਰਡਿੰਗਸ ਵਗੈਰਾ ਹੈਗੀਆਂ ਨੇ, ਮੈਂ ਉਧਰ ਨੂੰ ਗਿਆ ਹੀ ਨਹੀਂ। ਤੁਸੀਂ ਹੋਸਟਲ ਵਾਰਡਨ ਤੋਂ ਵੀ ਪੁੱਛਗਿੱਛ ਕਰੋ ਕਿ ਜੋ ਕੈਮਰੇ ਵਗੈਰਾ ਚੱਲਦੇ ਆ। ਤਾਂ ਇਹ ਮਾਮਲਾ ਨਿਕਲਿਆ ਹੈ ਤਾਂ ਸਨਸਨੀਖੇਜ ਹੈ। ਜਦੋਂ ਹੁਣ ਦੇਖੋ ਬੱਚੇ ਦੇ ਨਾਲ ਰੇਪ ਦੀ ਪੁਸ਼ਟੀ ਹੋ ਗਈ, ਗੁਰਪ੍ਰੀਤ ਜੀ, ਉਹ ਕਿਸੇ ਨੇ ਕੀਤਾ। ਇਹ ਤਾਂ ਹੁਣ ਦੇਖੋ ਜਬਰ ਜਨਾਹ ਤਾਂ ਜਬਰ ਜਨਾਹ ਹੈ ਨਾ ਜੀ ਜੀ। ਇਹ ਹੁਣ ਲੱਭਣਾ ਜਿਹੜਾ ਪੁਲਿਸ ਦਾ ਕੰਮ ਆ ਕਿ ਅਸਲੀ ਗੁਨਾਹਗਾਰ ਕੌਣ ਹੈ, ਜਿਹੜਾ ਫੜਿਆ ਗਿਆ ਉਹੀ ਹੈ ਜਾਂ ਕੋਈ ਹੋਰ ਹੈ। ਪਰ ਇਹ ਕੀ ਚੱਲਦਾ ਪਿਆ ਸਾਡੀਆਂ ਯੂਨੀਵਰਸਿਟੀਆਂ 'ਚ, ਕਿਤੇ ਉਹ ਮਿਲ
ਮਰਦਾ ਹੈ, ਕਿਤੇ ਕੋਈ ਖੁਦਕੁਸ਼ੀ ਕਰ ਜਾਂਦਾ ਹੈ, ਕਿਤੇ ਰੇਪ ਦਿਨ ਦਿਹਾੜੇ। ਸਕੂਲਾਂ 'ਚ ਹੁਣ ਤੇ ਮਰਡਰ ਹੋਣੇ ਲੱਗ ਪਏ ਨੇ। ਆ ਤੁਸੀਂ ਦੇਖਿਆ ਸੀ ਨਾ ਜੀ ਗੁਰੂਗ੍ਰਾਮ ਦੇ ਵਿੱਚ ਕਿੱਡਾ ਤਗੜਾ ਮਰਡਰ ਹੋਇਆ ਸੀ ਬੱਚੇ ਦਾ, ਤੇ ਬਾਅਦ 'ਚ ਕਾਤਲ ਵੀ ਜੀ ਜਵਾਕ ਹੀ ਨਿਕਲਿਆ। ਉਹ ਵਿਚਾਰਾ ਗਰੀਬ ਕੁੱਟ ਦਿੱਤਾ ਇਹਨਾਂ ਨੇ, ਵੈਨ ਵਾਲਾ ਐਵੇਂ ਉਹਨੂੰ ਪਾੜਿਆ ਚੰਗਾ, ਬਾਅਦ ਦੇ ਵਿੱਚ ਉਹ ਗਰੀਬ ਜਿਹੜਾ ਸੀਗਾ ਬੇਕਸੂਰ ਨਿਕਲਿਆ। ਇਹ ਸਕੂਲਾਂ ਯੂਨੀਵਰਸਿਟੀਆਂ 'ਚ ਜੋ ਕੁਛ ਇਹ ਨਿਕਲ ਕੇ ਆਉਂਦਾ ਨੇ, ਇਹਦੇ ਨਾਲ ਡਰ ਪੈਦਾ ਹੁੰਦਾ ਹੈ। ਇਹ ਮਾਹੌਲ ਜਿਹੜਾ ਹੈ ਨਾ ਉਹ ਠੀਕ ਨਹੀਂ ਰਹਿੰਦਾ। ਤਾਂ ਹੁਣ ਇਸ ਮਾਮਲੇ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਗੁਨਾਹਗਾਰ ਇੱਕ ਵਾਰੀ ਤਾਂ ਫੜ ਲਿਆ, ਪਰ ਉਹ ਇਹ ਕਹਿ ਰਿਹਾ ਕਿ ਮੈਂ ਬੇਗੁਨਾਹ। ਤੇ ਦੇਖੋ ਹੁਣ ਅੱਗੇ ਕੀ ਬਣਦਾ। ਪਰ ਇਹ ਵਾਕਿਆ ਸਨਸਨੀਖੇਜ਼ ਮਾਮਲਾ ਹੈ। ਇਸ ਤਰ੍ਹਾਂ ਦਾ ਮਾਮਲਾ ਡਰਾਉਂਦਾ ਹੈ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੇ ਬੱਚੇ ਇਸ ਤਰ੍ਹਾਂ ਹੋਸਟਲਾਂ 'ਚ ਰਹਿੰਦੇ ਆ, ਜਿਨ੍ਹਾਂ ਦੇ ਬੱਚੇ ਦੂਰ ਪੜ੍ਹਦੇ ਆ। ਇਨਫੈਕਟ ਮੈਂ ਤੇ ਕਹਾਂਗਾ ਕਿ ਜਿਹੜੇ ਬੱਚੇ ਪੜ੍ਹਨ ਜਾਂਦੇ ਆ, ਕਈ ਵਾਰ ਇਹੋ ਜਿਹੀਆਂ ਘਟਨਾਵਾਂ ਸਾਰਿਆਂ ਦੀਆਂ ਜ਼ਹਿਨੀ ਚਿੰਤਾਵਾਂ ਜਿਹੜੀਆਂ ਨਾ ਉਹਨਾਂ 'ਚ ਵਾਧਾ ਕਰ ਦਿੰਦੀਆਂ ਨੇ। ਜੀ ਜੀ, ਇਹ ਤਾਂ ਹੈ। ਸੋ ਮਾਪਿਆਂ ਦੇ ਮਨ ਦੇ ਵਿੱਚ ਇੱਕ ਵਾਰੀ ਡਰ ਤਾਂ ਪੈਦਾ ਹੋ ਹੀ ਜਾਂਦਾ ਹੈ। ਸੋ ਗੱਲ ਗਾਇਬ ਸਰੂਪਾਂ ਦੀ ਕਰਦੇ ਆ ਜੀ, ਕੀ ਇਸ ਤੇ ਜਾਂਚ ਹੋ ਸਕਦੀ ਹੈ, ਹੋਵੇਗੀ ਜਾਂਚ ਇਹਨਾਂ ਤੇ? ਨਹੀਂ, ਦੇਖੋ ਜਾਂਚ ਪੜਤਾਲ ਹੁਣ ਪਤਾ ਨਹੀਂ ਹੈ ਕਿ ਕੀ ਬਣੇਗਾ ਕੀ ਨਹੀਂ, ਪਰ ਦਿਲਚਸਪ ਗੱਲ ਤੇ ਇਹ ਹੈ ਨਾ ਕਿ ਇਹ ਮਾਮਲਾ ਇੱਕ ਵਾਰੀ ਫੇਰ ਚਲੇ ਗਿਆ। ਜਿਹੜਾ ਸਾਡੇ ਇੱਥੇ ਨਾ ਇੱਕ ਮਾਮਲਾ ਤੁਹਾਨੂੰ ਮੈਂ ਦੱਸ ਦਿੰਦਾ ਕਿ ਜਿਵੇਂ ਕੋਈ ਪਚੀਦਾ ਬਣਦਾ ਹੈ ਐਸਜੀਪੀਸੀ ਨਾਲ ਜੁੜਿਆ, ਤਾਂ ਉਹ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਜਾਂਦਾ ਹੁੰਦਾ ਹੈ। ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਤਾਂ ਇਹ ਇੱਕ ਕੇਸ ਜਿਹੜਾ ਫਾਈਲ ਕੀਤਾ ਗਿਆ, ਇੱਥੇ ਕੇਸ ਵਗੈਰਾ ਲੱਗਦੇ ਨੇ ਜਾ ਕੇ। ਤਾਂ ਇਹ ਜਿਹੜਾ ਕੇਸ ਕੀਤਾ ਗਿਆ ਹੈ, ਇਹ ਕੀਤਾ ਗਿਆ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਜਨਰਲ ਸੈਕਟਰੀ ਆ ਹਰਪਾਲ ਸਿੰਘ ਬਲੇਅਰ, ਉਹਨਾਂ ਨੇ ਕੇਸ ਫਾਈਲ ਕੀਤਾ ਸਿਮਰਨਜੀਤ ਸਿੰਘ ਮਾਨ ਦੇ ਕਹਿਣ ਤੇ। ਤਾਂ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਇਹ ਕੇਸ ਦਾਇਰ ਜਿਹੜਾ ਕੀਤਾ ਗਿਆ ਸੀਗਾ, ਤਾਂ ਇਹਦੀ ਸੁਣਵਾਈ ਜਿਹੜੀ ਆ 15 ਸਤੰਬਰ ਰੱਖੀ ਗਈ ਆ। ਤਾਂ ਹੁਣ ਸਮਨ ਤਮੀਲ ਹੋਣ ਤੋਂ ਬਾਅਦ ਕਮਿਸ਼ਨ ਨੇ ਜਿਹੜੀ ਸੁਣਵਾਈ ਸ਼ੁਰੂ ਕਰ ਦਿੱਤੀ ਆ। ਤਾਂ 15 ਸਤੰਬਰ ਨੂੰ ਐਸਜੀਪੀਸੀ ਨੂੰ ਪੇਸ਼ ਹੋਣ ਦਾ ਆਰਡਰ ਦਿੱਤਾ ਗਿਆ ਕਿ ਤੁਸੀਂ ਪੇਸ਼ ਹੋਵੋ। ਤਾਂ ਗੱਲ 328 ਗਾਇਬ ਹੋਏ ਸਰੂਪਾਂ ਦੀ ਹੈ, ਜਿਹਦੀ ਜਾਂਚ ਪੜਤਾਲ ਇੱਕ ਵਾਰੀ ਤਾਂ ਇਹਨਾਂ ਨੇ ਕੀਤੀ ਆ। ਪਰ ਆਪਾਂ ਨੂੰ ਪਤਾ ਹੈ ਨਾ ਜਾਂਚ ਪੜਤਾਲ ਤੋਂ ਬਾਅਦ ਕੀ ਹੋਇਆ। ਆਖੇ ਜੀ ਉਹ ਇੱਕ ਫਰਮ ਸੀ ਆਡਿਟ ਕਰਨ ਵਾਸਤੇ ਰੱਖੀ ਸੀ, ਕੋਹਲੀ ਵਾਲੀ ਫਰਮ, ਜਿਹੜੀ ਸੁਖਬੀਰ ਸਿੰਘ ਬਾਦਲ ਦਾ ਵੀ ਆਡਿਟ ਕਰਦੀ ਸੀ। ਉਹਦੇ ਤੋਂ ਆਪਾਂ ਪੈਸੇ ਵਾਪਸ ਲਵਾਂਗੇ। ਉਹ ਪੈਸੇ ਕਿੰਨੇ ਵਾਪਸ ਲਏ ਅਜੇ ਤੱਕ ਕੌਮ ਨੂੰ ਦੱਸਿਆ ਹੀ ਨਹੀਂ ਇਹਨਾਂ ਨੇ। ਕਿਹਾ ਸੀਗਾ ਨਾ, ਸ਼ਾਇਦ ਤੁਹਾਨੂੰ ਵੀ ਯਾਦ ਹੋਏਗਾ ਕਿ ਉਹ ਉਕਤ ਫਰਮ ਤੋਂ ਉਹ ਪੈਸੇ ਵਾਪਸ ਲੈ ਜਾਣਗੇ ਜਿਹੜੇ ਉਹਨਾਂ ਨੇ ਕੰਮ ਵਾਸਤੇ ਲੈ ਤੇ ਉਹ ਕੰਮ ਕੀਤਾ ਹੀ ਨਹੀਂ ਕਦੇ। ਜੀ ਜੀ। ਤਾਂ ਜਿਹੜੀ ਕਾਰਵਾਈ ਹੋਈ ਤੁਹਾਨੂੰ ਪਤਾ ਹੀ ਆ, ਉਹਨਾਂ ਦੇ ਵਿੱਚ ਵੀ ਕੁਝ ਬੰਦੇ ਜਿਹੜੇ ਸੀਗੇ ਕਾਰਵਾਈ ਦੀ ਜ਼ਦ ਚ ਆਏ, ਤਾਂ ਉਹਨਾਂ ਨੇ ਕਿਹਾ ਕਿ ਜੀ ਵੱਡੇ ਬਚਾ ਲਏ ਗਏ, ਸਾਨੂੰ ਰਗੜ ਦਿੱਤਾ। ਤਾਂ ਇਸ ਤਰ੍ਹਾਂ ਮਤਲਬ ਕਿ ਉਹ ਜਾਂਚ ਪੜਤਾਲ ਤੋਂ ਕੁਝ ਜਥੇਬੰਦੀਆਂ ਵੀ ਨਾਖੁਸ਼ ਸੀ, ਕੁਝ ਵਿਅਕਤੀ ਵੀ ਨਾਖੁਸ਼ ਸੀਗੇ ਵਿਅਕਤੀਗਤ ਤੌਰ ਤੇ। ਤਾਂ ਹੁਣ ਅਕਾਲੀ ਦਲ ਅੰਮ੍ਰਿਤਸਰ ਨੇ ਤਾਂ ਫਿਰ ਕੇਸ ਫਾਈਲ ਕਰ ਦਿੱਤਾ ਹੈ। ਤਾਂ ਦੇਖਦੇ ਆ 15 ਸਤੰਬਰ ਨੂੰ ਜਦੋਂ ਨਵੇਂ ਸਿਰੇ ਤੋਂ ਸੁਣਵਾਈ ਹੋਵੇਗੀ, ਇਹ ਜਾ ਕੇ ਉੱਥੇ ਐਸਜੀਪੀਸੀ ਵਾਲੇ ਕੀ ਦਾਵਾ ਕਰਦੇ ਆ। ਮੈਨੂੰ ਤੇ ਲੱਗਦਾ ਉਹੀ ਜਾਂਚ ਪੜਤਾਲ ਦਾ ਹੀ ਕਹਿਣਗੇ ਜੀ ਅਸੀਂ ਜਾਂਚ ਪੜਤਾਲ ਕੀਤੀ ਆ। ਪਰ ਜਾਂਚ ਪੜਤਾਲ ਦੇ ਵਿੱਚ ਜੋ ਨਿਕਲਿਆ ਉਹਦੇ ਚ ਸਾਰਿਆਂ ਦੀ ਸੰਤੁਸ਼ਟੀ ਕੀ ਹੋਈ ਹੈ ਕਿ ਨਹੀਂ, ਇਹ ਵੀ ਇੱਕ ਮਾਮਲਾ ਜਿਹੜਾ ਉਹ ਵਿਚਾਰਨ ਵਾਲਾ। ਤਾਂ ਦੇਖੋ ਹੁਣ ਅੱਗੇ ਕੀ ਬਣਦਾ। ਤਾਂ ਪਰ ਇਹਨਾਂ ਨੇ ਕੇਸ ਜ਼ਰੂਰ ਫਾਈਲ ਕਰਤਾ ਜੀ। ਸੋ ਵੇਖਾਂਗੇ ਕੀ ਬਣਦਾ ਹੈ। ਅਗਲੀ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਾਰ ਪਈ ਹੈ ਪਾਣੀ ਦੀ, ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਕੇਂਦਰ ਤੋਂ ਰਾਹਤ ਲਈ ਪੈਸੇ ਮੰਗੇ ਨੇ ਜੀ। ਹਾਂਜੀ, ਇਹਨਾਂ ਨੇ 1285 ਕਰੋੜ ਦੇ ਨੁਕਸਾਨ ਦਾ ਐਸਟੀਮੇਟ ਭੇਜ ਦਿੱਤਾ, ਜਿਹਦੇ ਚ ਘਰ ਨੁਕਸਾਨੇ ਗਏ, ਫਸਲਾਂ ਨੁਕਸਾਨੀਆਂ ਗਈਆਂ, ਪਸ਼ੂ ਧਨ ਉਹਦਾ ਨੁਕਸਾਨ ਹੋਇਆ, ਜੋ ਵੀ ਹੈ ਹੁਣ ਤੱਕ। ਤਾਂ ਦੂਸਰੇ ਪਾਸੇ ਅੱਜ ਖੁਦ ਚੀਫ ਮਿਨਿਸਟਰ ਕਹਿ ਰਹੇ ਕਿ ਚਾਹੇ ਮੁਰਗੀ ਮਰੀ ਆ ਚਾਹੇ ਮਰੀ ਆ ਬੱਕਰੀ, ਤੁਹਾਡੇ ਕੋਲੇ ਰਕਮ ਆ ਜਾਊਗੀ ਪੂਰੀ ਤਕੜੀ। ਮਤਲਬ ਉਹ ਕਹਿੰਦੇ ਆ ਕਿ ਮੁਰਗੀ ਮਰੀ ਦਾ ਵੀ ਪੈਸਾ ਦੇਊਂਗਾ, ਬੱਕਰੀ ਮਰੀ ਦਾ ਵੀ ਪੈਸਾ ਦੇਊਂਗਾ, ਜਿਹੜਾ ਝੋਨਾ ਲਾਉਣਾ ਉਹਦੇ ਪੈਸੇ ਵੀ ਦੇਊਂਗਾ, ਕੱਦੂ ਕਰਨ ਦੇ ਵੀ ਪੈਸੇ ਦੇਊਂਗਾ। ਮਤਲਬ ਕਿ ਉਹ ਇਦਾਂ ਕਹਿ ਰਹੇ ਸੀਗੇ ਕਿ ਜਿਵੇਂ ਟਰੱਕ ਭਰ ਕੇ ਨੋਟਾਂ ਦਾ ਨਾਂ ਲਿਆ ਵੀ ਜਿੱਥੇ ਖਲੋਤੇ ਉੱਥੇ ਸਾਰਾ ਕੁਝ ਦੇ ਜਾਣਾ ਹੈ। ਪੈਸੇ ਮੰਗ ਰਹੇ ਨੇ ਕੇਂਦਰ ਤੋਂ। ਫਿਰ ਗੱਲ ਉਹੀ ਹੈ, ਖਜ਼ਾਨਾ ਕਦੇ ਉਹ ਇੱਕੋ ਡਾਇਲੌਗ, ਕਦੇ ਖਜ਼ਾਨਾ ਖਾਲੀ ਹੁੰਦਾ ਜੀ। ਗੱਲ ਇਹ ਹੈ ਕਿ ਖਜ਼ਾਨਾ ਡੁੱਲ ਡੁੱਲ ਆਪਣਾ ਕਿੱਥੇ ਪੈਂਦਾ ਦੱਸੋ ਤੇ ਸਹੀ। ਸਕੂਲ ਡਿਫਾਲਟਰ ਹੋਏ ਪਏ ਨੇ, ਬਿਜਲੀ ਦੇ ਬਿੱਲ ਜਾਂਦੇ ਨਹੀਂ ਹੈ, ਸਰਕਾਰੀ ਬੱਸਾਂ ਦਾ ਪੈਸਾ ਪੈਂਡਿੰਗ ਪਿਆ 250 ਕਰੋੜ ਰੁਪਈਆ।
ਕਣਕਾਂ ਦਾ ਮੁਆਵਜ਼ਾ ਤੁਹਾਡੇ ਤੋਂ ਦੇ ਨਹੀਂ ਹੋਇਆ। ਆਰਡੀਐਫ ਦਾ ਜਿਹੜਾ ਤੁਸੀਂ ਲਿਆ ਸੀਗਾ ਕਰਜ਼ਾ, ਉਹ ਤੁਸੀਂ ਇਹਨਾਂ ਦਾ ਨਹੀਂ ਕਹਿ ਸਕਦੇ, ਆਪਾਂ ਲਿਆ ਸਰਕਾਰ ਨੇ ਕਹਿ ਸਕਦੇ, ਪੰਜਾਬ ਗਵਰਨਮੈਂਟ ਨੇ ਲਿਆ ਸੀ ਅਮਰਿੰਦਰ ਸਿੰਘ ਵੇਲੇ, ਉਹ ਡਿਫਾਲਟ ਕਰਤੀ ਸੀ ਕਿਸ਼ਤ ਜੂਨ ਵਾਲੀ। ਤੁਸੀਂ ਮਤਲਬ ਕਿ ਕਿਸ਼ਤ ਮੋੜਨ ਜੋਗੇ ਤੇ ਪੈਸੇ ਹੈ ਨਹੀਂਗੇ। ਤੇ ਤੁਸੀਂ ਸੋਚ ਸਕਦੇ ਹੋ ਕੱਦੂ ਦਾ ਖਰਚਾ, ਲੇਬਰ ਦਾ ਖਰਚਾ ਕਿੰਨਾ ਬਣੇਗਾ ਕਿੱਲੇ ਦਾ। ਇਹ ਸਾਰਾ ਮੁਆਵਜ਼ਾ ਦੇ ਦੋਗੇ ਤੁਸੀਂ? ਕਣਕ ਵਾਲਾ ਤਾਂ ਦਿੱਤਾ ਨਹੀਂ। ਉਦੋਂ ਕਿਹਾ ਸੀਗਾ ਕਿ ਅਸੀਂ 10-10 ਹਜ਼ਾਰ 15-15 ਹਜ਼ਾਰ ਦੇਾਂਗੇ, ਉਹ ਤਾਂ ਦਿੱਤਾ ਨਹੀਂ ਹੈ ਤੁਸੀਂ। ਤੇ ਜਿਹੜੇ ਪਿੰਡ 'ਚ ਖੜ ਕੇ ਕਹਿ ਕੇ ਆਏ ਸੀ ਡੱਬ ਵਾਲੀ ਢਾਬ ਲਓ, ਮੈਂ ਤੁਹਾਨੂੰ ਨਾਂ ਲੈ ਕੇ ਦੱਸ ਰਿਹਾ, ਉੱਥੇ ਸੰਪਰਕ ਕਰ ਲਿਓ ਡੱਬ ਵਾਲੀ ਢਾਬ, ਤੇ ਉੱਥੇ ਪੁੱਛ ਲਿਓ ਕਿ ਕਿੰਨਾ ਮੁਆਵਜ਼ਾ ਆਇਆ ਕਣਕ ਦਾ। ਤੇ 100% ਨੁਕਸਾਨ ਸੀ। ਚਾਹੇ ਖੇਤੀਬਾੜੀ ਮੰਤਰੀ ਨੂੰ ਫੋਨ ਲਾ ਕੇ ਪੁੱਛ ਲਿਓ ਕਿ ਤੁਹਾਡੇ ਹਲਕੇ ਦਾ ਜਿਹੜਾ ਡੱਬ ਵਾਲੀ ਢਾਬ ਪਿੰਡ ਸੀ, ਗੁਰੂਸਰ ਜੋਧਾ ਪਿੰਡ ਸੀ, ਉੱਥੇ ਕਿੰਨਾ ਨੁਕਸਾਨ ਸੀ ਜੀ। ਤਾਂ ਗੱਲ ਇਹ ਹੈ ਕਿ ਇਹ ਕਹਿ ਦੇਣਾ। ਖੈਰ ਚਲੋ ਦੇਖਦੇ ਆ ਕਿ ਕੀ ਬਣਦਾ। 15 ਅਗਸਤ ਤੱਕ ਤਾਂ ਇਹਨਾਂ ਨੇ ਹਾਲੇ ਸਰਵੇ ਕਰਨਾ, ਤਾਂ ਕੀ 15 ਅਗਸਤ ਤੱਕ ਸਰਕਾਰ ਦਾ ਜਿਹੜਾ ਸਰਵੇ ਹੋਏਗਾ ਉਦੋਂ ਤੱਕ ਇਹ ਉਡੀਕ ਕੀਤੀ ਜਾਵੇ ਕਿ ਪਨੀਰੀ ਪੁੱਟਾਂਗੇ, ਤੇ ਫਿਰ 15 ਅਗਸਤ ਨੂੰ ਮੰਨ ਲਓ ਗਰਦੌਰੀ ਜਾਂ ਸਰਵੇ ਪੂਰਾ ਹੁੰਦਾ ਹੈ ਤੇ ਝੋਨਾ ਲਾਓਗੇ ਕਿੰਨੀ ਤਰੀਕ ਤੱਕ? 25 ਅਗਸਤ ਤੱਕ ਪੈਸੇ ਲੈ ਕੇ। 25 ਅਗਸਤ ਤੱਕ ਲੱਗਿਆ ਝੋਨਾ ਤੇ ਪੱਕੂਗਾ ਕਦੋਂ? ਦਸੰਬਰ 'ਚ। ਤੇ ਕਣਕ ਕਦੋਂ ਬੀਜੋਗੇ? ਗਾਂ ਫਿਰ ਜੂਨ ਵਾਲੀਆਂ ਛੁੱਟੀਆਂ 'ਚ ਵੱਢ ਲਿਓ ਕਣਕ, ਹੋਰ ਕੀ ਹੈ। ਜੇ ਆਹ ਹਿਸਾਬ ਕਿਤਾਬ ਤੁਹਾਡਾ ਰਿਹਾ ਤਾਂ। ਗੱਲ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਜਜ਼ਬਾਤੀ ਜ਼ਿਆਦਾ ਹੋ ਜਾਂਦੇ ਕਿ ਜਜ਼ਬਾਤੀ ਲੋਕਾਂ ਨੂੰ ਜ਼ਿਆਦਾ ਕਰ ਦਿੰਦੇ ਆ, ਗਾਂ ਦੀਆਂ ਗੱਲਾਂ ਕਰ ਜਾਂਦੇ ਕਈ ਵਾਰ। ਇਹਨਾਂ ਨੇ 1280 ਕਰੋੜ ਰੁਪਏ ਦਾ ਐਸਟੀਮੇਟ ਕੇਂਦਰ ਸਰਕਾਰ ਨੂੰ ਜ਼ਰੂਰ ਭੇਜਿਆ। ਉਹ ਪ੍ਰਵਾਨ ਕਰਦੇ ਕਿ ਕੀ ਕਰਦੇ ਪਤਾ ਨਹੀਂ ਹੈ। ਅੱਜ ਵੀ ਮੰਗ ਕੀਤੀ ਜਾ ਰਹੀ ਸੀਗੀ ਕਿ ਪਟਿਆਲੇ ਅਤੇ ਪੰਜਾਬ ਵਾਸਤੇ ਇੱਕ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। ਮੰਗ ਉੱਥੇ ਕੋਈ ਸਾਡੇ ਐਮਪੀ ਵੀ ਕਰ ਰਹੇ ਆ, ਉਹਨਾਂ ਨੇ ਚੰਗਾ ਕੰਮ ਕੀਤਾ, ਚਾਹੇ ਆਮ ਆਦਮੀ ਪਾਰਟੀ ਵਾਲੇ ਹੋਣ ਚਾਹੇ ਕਾਂਗਰਸੀ ਹੋਣ, ਸਾਰਿਆਂ ਨੇ ਰਲ ਕੇ ਆਹ ਦਾ ਨਾਰਾ ਮਾਰਿਆ ਕਿ ਘੱਟੋ ਘੱਟ 20,000 ਕਰੋੜ ਦਾ ਸਾਨੂੰ ਪੈਕੇਜ ਦੇਵੋ। ਤਾਂ ਉਹੀ ਗੱਲ ਆ 1285 ਕਰੋੜ ਇਹ ਮੁੱਢਲਾ ਅੰਦਾਜ਼ਾ ਹੈ ਨੁਕਸਾਨ ਦਾ ਗੁਰਪ੍ਰੀਤ ਜੀ। ਨੁਕਸਾਨ ਇਸ ਤੋਂ ਕਿਤੇ ਵਧੇਰੇ ਹੋਇਆ ਕਿ ਜਿਹੜੀ ਸਾਰੀ ਪੈਲੀ ਆ, ਉਹ ਪੈਲੀ ਜਿਹੜੀ 6 ਲੱਖ ਏਕੜ ਨੁਕਸਾਨੀ ਗਈ ਆ, ਉਹਦੇ 'ਚ ਇਕੱਲੀ ਫਸਲ ਦਾ ਨੁਕਸਾਨ ਨਹੀਂ ਹੋਇਆ। ਉਹਦੇ 'ਚ ਕੀ ਆ ਕਿ ਕੁਝ ਥਾਵਾਂ ਤੇ ਗਾਰ ਭਰ ਗਈ ਆ ਪੈਲੀਆਂ 'ਚ, ਕੁਝ ਥਾਵਾਂ ਤੇ ਮਤਲਬ ਕਿ ਬਹੁਤ ਡੂੰਘੀਆਂ ਖੱਡਾਂ ਹੋ ਗਈਆਂ, ਖੋਰਾ ਜਿਹਨੂੰ ਕਹਿੰਦੇ ਆ, ਖੋਰ ਪੈ ਗਈ ਆ। ਤਾਂ ਉਹ ਪੈਲੀਆਂ ਕਿਵੇਂ ਬਣ ਗਈਆਂ? ਸਾਰੀ ਵਿਉਂਤ ਦਾ ਕੰਮ ਆ। ਏਦਾਂ ਇਹ ਗੱਲਾਂ ਜਿਹੜੀਆਂ ਚਲਾਵੀਆਂ ਨਹੀਂ ਕਰਨੀਆਂ ਚਾਹੀਦੀਆਂ, ਠੋਸ ਰੂਪ ਦੇ ਵਿੱਚ ਕਰਕੇ ਦਿਖਾਓ। ਤੇ ਜਦੋਂ ਕਰੋਗੇ ਬਈ ਅਸੀਂ ਵੀ ਤੁਹਾਨੂੰ ਕਵਾਂਗੇ ਕਿ ਹਾਂ ਬਈ ਵਧੀਆ ਕੀਤਾ ਤੁਸੀਂ। ਜੀ ਸੋ ਇਹ ਤਾਂ ਹੁਣ ਵੇਖਣ ਵਾਲੀ ਗੱਲ ਹੋਊਗੀ ਕਿ ਲੰਬਾ ਪ੍ਰੋਸੈਸ ਹੈ ਹਲੇ ਝੋਨਾ ਲੱਗਣ ਦੇ ਵਿੱਚ, ਪਰ ਉੱਥੇ ਤੱਕ ਪਹੁੰਚ ਹੁੰਦੀ ਹੈ ਜਾਂ ਫਿਰ ਝੋਨਾ ਲੱਗਣ ਦੀ ਜਿਹੜੀ ਇਹਨਾਂ ਨੇ ਵਿਉਂਤ ਬਣਾਈ ਹੈ ਉਹ ਸਿਰੇ ਚੜ੍ਹਦੀ, ਇਹ ਤਾਂ ਸਮਾਂ ਬਿਆਨ ਕਰੂਗਾ। ਸੋ ਮਿੰਟੂ ਜੀ ਤੁਸੀਂ ਖਬਰਾਂ ਤੇ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਤੁਸੀਂ ਸੁਣਿਆ ਹੈ ਖਬਰ ਤੇ ਨਜ਼ਰ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਨਾਲ ਦੀ ਨਾਲ ਜੇਕਰ ਪ੍ਰੋਗਰਾਮ ਚੰਗਾ ਲੱਗਦਾ ਹੈ ਤਾਂ ਅੱਗੇ ਆਪਣੇ ਸਾਥੀਆਂ ਦੇ ਨਾਲ ਇਸ ਨੂੰ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਣਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ। ਸਤਿ ਸ੍ਰੀ ਅਕਾਲ।